व्यूअर्स वेलकम बैक इन आवर प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ ਦੇਖੋ ਅਕਸਰ ਮੈਂ ਮਿਲਨ ਕੁੰਦਰਾ ਜਿਹੜੇ ਇੱਕ ਫ੍ਰੀਲੈਂਸ ਰਾਈਟਰ ਰਹੇ ਨੇ ਉਹਨਾਂ ਨੂੰ ਕੋਟ ਕਰਦਾ ਜੀ ਔਰ ਇਹ ਕੋਟ ਦੁਨੀਆ ਭਰ ਦੇ ਵਿੱਚ ਜਦੋਂ ਜਿਹੜਾ ਕਲਚਰ ਐਲੀਮੀਨੇਟ ਹੋ ਰਿਹਾ ਹੁੰਦਾ ਜਿਹੜੀ ਤਹਿਜ਼ੀਬ ਨੂੰ ਵੱਡੇ ਗਿਣਤੀ ਵਾਲੇ ਜਾਂ ਟਾਇਰੈਂਟ ਜ਼ਾਲਮ ਜਿਸ ਦਾ ਸਫਾਇਆ ਕਰ ਰਹੇ ਹੁੰਦੇ ਨੇ ਉਹ ਜ਼ਰੂਰ ਮਿਲਨ ਕੁੰਦਰਾ ਨੂੰ ਕੋਟ ਕਰਦੇ ਨੇ ਕਿਉਂਕਿ ਹਰ ਥਾਂ ਤੌਰ ਤਰੀਕਾ ਇਹੀ ਵਰਤਿਆ ਜਾਂਦਾ ਹੈ ਔਰ ਜਿਹੜੀ ਉਸ ਦੀ ਕੋਟ ਹੈ ਕਿ the first step towards liquidation of a people is to destroy its books, its culture, its history. जी Then have somebody to write new books, invent new culture, create new history. Before long, those people will forget what they were and what they are. And the struggle is of memory against forgetting. ਇਸ ਕਿਸਮ ਦੀ ਲਾਈਨ ਹੈ ਕਿ ਪਹਿਲਾ ਸਟੈਪ ਜਦੋਂ ਕਿਸੇ ਤੁਸੀਂ ਨੇਸ਼ਨ ਨੂੰ ਲੋਕਾਂ ਨੂੰ ਇੱਕ ਜਿਹੜਾ ਸਮੁਦਾਇ ਨੂੰ ਵਾਈਪ ਆਊਟ ਕਰਨਾ ਹੈ ਤਾਂ ਫਿਰ ਇਹ ਹੈ ਕਿ ਉਸ ਦੀਆਂ ਕਿਤਾਬਾਂ ਤਬਾਹ ਕਰ ਦਿਓ ਹਿਸਟਰੀ ਜੀ ਔਰ ਉਸ ਦੀ ਤਹਿਜ਼ੀਬ ਤਬਾਹ ਕਰ ਦਿਓ ਔਰ ਫਿਰ ਆਪਣੇ ਹਿਸਟੋਰੀਅਨ ਲਿਆਓ ਜਿਹੜੀ ਉਸ ਦੀ ਉਸ ਕਿਤਾਬਾਂ ਨੂੰ ਲਿਖਣ ਇਨਵੈਂਟ ਨਿਊ ਕਲਚਰ ਨਵਾਂ ਕਲਚਰ ਜੋ ਅੱਜ ਬਾਲੀਵੁੱਡ ਕਲਚਰ ਨੇ ਬਣਾ ਦਿੱਤਾ ਹੈ जो हिंदुत्वा ने गर्व से कहो हम हिंदू हैं आर्टिफिशियल हिस्ट्री क्रिएट कर दी और फिर उन्होंने इन्नी जोर नाल प्रचारो किताबां च तो होएगा ही स्टेट पावर भी इस्तेमाल करो कि समा पा के जिउं-जिउं वक्त बीतदा जाएगा जिन्हां कौमां दे इतिहास नूं तुसीं डिस्ट्रॉय कीता है उन्हां दी तहजीब नूं डिस्ट्रॉय कीता है वो भुल जाणगे कि वो की सन ते की नहीं और अल्टीमेटली जिहड़ी स्ट्रगल है ਉਹ ਮੈਮਰੀ ਅਗੇਂਸਟ ਫੋਰਗੇਟਿੰਗ ਹੈ ਜਦੋਂ ਹੁਣ ਉਹਨਾਂ ਦੇ ਉੱਤੋਂ ਲੈ ਕੇ ਥੱਲੇ ਤੱਕ ਸਣੇ ਅਕਾਲੀ ਲੀਡਰਸ਼ਿਪ ਦੇ ਸਾਨੂੰ ਕਹਿਣਗੇ ਜੀ ਭੁੱਲ ਜਾਓ ਜੂਨ 84 ਭੁੱਲ ਜਾਓ ਨਵੰਬਰ 84 ਭੁੱਲ ਜਾਓ ਲੈਟ ਵੀ ਮੂਵ ਔਨ ਲੈਟ ਵੀ ਸਟਾਰਟ ਏ ਨਿਊ ਚੈਪਟਰ ਤੁਸੀਂ ਕਦੇ ਵੀ ਜਦੋਂ ਤੱਕ ਅਕਾਊਂਟੇਬਿਲਟੀ ਪਾਸਟ ਦੀ ਨਹੀਂ ਹੁੰਦੀ ਤੁਸੀਂ ਕਿਵੇਂ ਉਹਨਾਂ ਨੂੰ ਤੁਸੀਂ ਯਹੂਦੀਆਂ ਨੂੰ ਕਹੋ ਵੀ ਭੁੱਲ ਜਾਓ ਤੁਸੀਂ ਹੋਲੋਕਾਸਟ ਇਹਨਾਂ ਨੂੰ ਕਹੋ ਜਿਹੜੇ ਅਜੇ ਵੀ ਸੈਂਕੜੇ ਸਾਲ ਪਹਿਲਾਂ ਰਾਵਣ ਔਰ ਦੂਜੇ ਦੇ ਬੁੱਤ ਸਾੜਨ ਦੇ ਨਾਂ ਥੱਲੇ ਜੋ ਇਹਨਾਂ ਨੇ ਕਲਚਰਲ ਆਪਣੀ ਐਰੀਅਨ ਸਿਵਲਾਈਜੇਸ਼ਨ ਦੀ ਡੋਮੀਨੈਂਸ ਸ਼ੁਰੂ ਕੀਤੀ ਹਰ ਸਾਲ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਸੂਬੇ ਦਾ ਚੀਫ ਮਿਨਿਸਟਰ ਉੱਥੇ ਬੁੱਤਾਂ ਨੂੰ ਅੱਗ ਲਾਉਣ ਜਾਂਦਾ ਹੈ ਰਾਵਣ ਔਰ ਕੁੰਭਕਰਨ ਮੇਘਨਾਥ ਦੇ ਤੁਸੀਂ ਨਹੀਂ ਭੁੱਲੇ ਔਰ ਹਾਲਾਂਕਿ ਤੁਸੀਂ ਕੀ ਕੀਤਾ ਜਾਂ ਰਾਵਣ ਨੇ ਇਹ ਇੱਕ ਵੱਖਰੀ ਡਿਬੇਟ ਹੈ ਲੇਕਿਨ ਚਲੋ ਸਿੰਬੋਲਿਕਲੀ ਮੰਨ ਵੀ ਲਓ ਕਿ ਵੀ ਉਹਦਾ ਕਾਰਾ ਗਲਤ ਸੀ ਤੇ ਤੁਸੀਂ ਉਹ ਨਹੀਂ ਸਾਨੂੰ ਤੁਸੀਂ ਕਹਿੰਦੇ ਹੋ 30 ਸਾਲਾਂ ਬਾਅਦ ਵੀ ਤੁਸੀਂ ਭੁੱਲ ਜਾਓ ਲੇਕਿਨ ਉਹ ਤਾਂ ਸਿੱਖਾਂ ਦੀ ਜਦੋਂ ਤੱਕ ਇਤਿਹਾਸ 'ਚ ਇੱਕ ਵੀ ਸਿੱਖ ਜਿਉਂਦਾ ਇਸ ਪਲੈਨਟ ਤੇ ਔਰ ਉਹ ਅਰਦਾਸ ਕਰਦਾ ਦੋ ਵੇੜੇ ਕਿ ਉਹ ਧਰਮ ਦੇ ਲਈ ਸ਼ਹੀਦੀਆਂ ਪਾਉਣ ਵਾਲਿਆਂ ਨੂੰ ਇਤਿਹਾਸ ਨੂੰ ਅਸੀਂ ਤਾਂ ਦੋ ਵੇੜੇ ਆਪਣਾ ਇਤਿਹਾਸ ਦੁਹਰਾਉਂਦੇ ਪਰ ਜਦੋਂ ਤੁਸੀਂ ਬਾਹਰਲੀ ਦੁਨੀਆ ਨੂੰ ਦੱਸਣਾ ਹੈ ਕਿ ਵੀ ਤੁਹਾਡੇ ਕੋਲ ਤੁਸੀਂ ਕੀ ਸੀ 1849 ਤੱਕ ਸਾਡੇ ਕੋਲ 1.5 ਲੱਖ ਮੁਰੱਬਾ ਮੀਲ ਵਾਲਾ ਜਿਹੜਾ ਖਿੱਤਾ ਸੀ ਸਰਕਾਰੇ ਖਾਲਸਾ ਸੀ ਅਸੀਂ ਰਾਜ ਭਾਗ ਦੇ ਮਾਲਕ ਸਾਂ 47 ਦੇ ਵਿੱਚ ਅਸੀਂ ਤੀਸਰੀ ਧਿਰ ਸਾਂ ਟ੍ਰਾਂਸਫਰ ਆਫ ਪਾਵਰ ਦੇ ਵੇਲੇ ਔਰ ਸਾਡੇ ਨਾਲ ਕਿਉਂ ਜਿਹੇ ਇਕਰਾਰਨਾਮੇ ਹੋਏ ਔਰ ਕਿਉਂ ਜਿਹਾ ਧੋਖਾ ਜਿਹੜਾ ਬ੍ਰਿਟਿਸ਼ਰਸ ਨੇ ਵੀ ਸਾਡੀ ਅਹਿਮਕ ਲੀਡਰਸ਼ਿਪ ਦਾ ਰੋਲ ਵੀ ਪਰ ਇਹਨਾਂ ਗਾਂਧੀ ਨਹਿਰੂ ਔਰ ਇਹਨਾਂ ਨੇ ਕੀਤਾ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਇੱਕ ਪਾਸੇ ਭਾਰਤੀ ਸਿਸਟਮ ਦੇ ਵਿੱਚ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਸਾਡੀ ਹਿਸਟਰੀ ਮਿਟਾਈ ਜਾ ਰਹੀ ਉਹਨਾਂ ਤੋਂ ਪਹਿਲਾਂ ਤਾਂ ਜੇ ਜੂਨ 84 ਤੋਂ ਹੀ ਗੱਲ ਕਰੀਏ ਤੇ ਉਸ ਤੋਂ ਬਾਅਦ ਜਿਹੜੀਆਂ ਫੌਜ ਦੇ ਹਮਲੇ ਦੀਆਂ ਨਿਸ਼ਾਨੀਆਂ ਸੀ ਕਿਵੇਂ ਮਨਜੀਤ ਕਲਕੱਤੇ ਨੂੰ ਸਕੱਤਰ ਲਾ ਕੇ ਸ਼੍ਰੋਮਣੀ ਕਮੇਟੀ ਹਰ ਨਿਸ਼ਾਨੀ ਮਿਟਾ ਦਿੱਤੀ ਹਰ ਨਿਸ਼ਾਨੀ ਹੁਣ ਐਵੇਂ ਕਈ ਵਾਰੀ ਡਰਾਮਾ ਹੋਏਗਾ ਜੀ ਇਹ ਗੋਲੀਆਂ ਦੇ ਨਿਸ਼ਾਨ ਅਸੀਂ ਪ੍ਰੀਜ਼ਰਵ ਉਹਨਾਂ ਨੇ ਬਿਲਕੁਲ ਜਿਹੜਾ ਇਸ ਗੱਲ ਨੂੰ ਇਹਨਾਂ ਦੇ ਨੂੰ ਹੈਂਡਓਵਰ ਇਸ ਲਈ ਕੀਤੀ ਦੁਬਾਰਾ ਸ਼੍ਰੋਮਣੀ ਕਮੇਟੀ ਉਹ ਲਗਾਤਾਰ ਕਰ ਰਹੇ ਨੇ ਚੋਣਾਂ ਵੀ ਨਹੀਂ ਹੋਣ ਦਿੰਦੇ ਕਿਉਂਕਿ ਉਹ ਇਹਨਾਂ ਦੀ ਸਹਿਯੋਗੀ ਬਣੀ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਮਿਟਾਉਣ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਾਲੀ ਕਿਸਮ ਦੇ ਪਿਸ਼ੌਰਾ ਸਿੰਘ ਵਰਗੇ ਗੁਰਿੰਦਰ ਮਾਨ ਔਰ ਦੂਸਰੇ ਲੋਕ ਮੈਨਸਕ੍ਰਿਪਟ ਖੜੀਆਂ ਕਰਤੀਆਂ ਗੁਰੂ ਗ੍ਰੰਥ ਸਾਹਿਬ ਦੀ ਆਥੈਂਟਿਸਿਟੀ ਦੇ ਉੱਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਲੇਕਿਨ ਹੁਣ ਤਾਂ ਉਹਨਾਂ ਨੇ ਆਪਣਾ ਹਿਸਟੋਰੀਅਨਸ ਦਾ ਬੋਰਡ RSS ਇੱਧਰ ਉੱਧਰ ਬਣਾ ਕੇ ਉਹਨਾਂ ਨੇ ਬਿਲਕੁਲ ਹੀ ਕੰਮ ਖਤਮ ਕਰ ਦਿੱਤਾ ਹੋਇਆ ਕਿ ਵੀ ਉਹ ਆਪਣੀ ਹਿਸਟਰੀ ਲਿਖਵਾ ਰਹੇ ਨੇ ਔਰ ਕਿਵੇਂ ਸਾਡੇ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਸਾਹਿਬ 'ਚ ਗਾਇਬ ਕਰ ਦਿੱਤਾ ਗਿਆ
ਸਿੱਕਮ ਦੇ ਵਿੱਚ ਗੁਰਦੁਆਰਾ ਡਾਂਗਮਾਰ ਔਰ ਦੂਸਰੇ ਗੁਰਦੁਆਰੇ ਗਾਇਬ ਕੀਤੇ ਜਾ ਰਹੇ ਨੇ। ਤਾਂ ਜਿਹੜੇ ਐਗਜ਼ਿਸਟ ਕਰਦੇ ਨੇ ਉਹਨਾਂ ਦੇ ਵਿੱਚ ਕਿਉਂ ਜਿਹੀ ਹਿਸਟਰੀ ਬਣਾ ਰਹੇ ਨੇ। ਆ ਕਸ਼ਮੀਰੀ ਪੰਡਤਾਂ ਦਾ ਮਾਰਚ, ਪ੍ਰੀਤੀ ਸਪਰੂ ਤੇ ਦੂਜਾ ਤੇ ਜੂ ਮੁੰਬਈ ਦੇ ਵਿੱਚ ਕਿਸ ਕਿਸਮ ਦੀ ਡਰਾਮੇਬਾਜ਼ੀ ਜੀ 10ਵੇਂ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ, ਅਸੀਂ ਜ਼ਿਕਰ ਕੀਤਾ ਸੀ ਜੀ। ਹੁਣ ਇੱਕ ਪਾਸੇ ਤਾਂ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਕਿਸਮਤ ਜੋੜੀ 47 ਦੇ ਵਿੱਚ, ਇਹਨਾਂ ਦਾ ਇਹ ਰੋਲ ਹੈ। ਦੂਸਰੇ ਪਾਸੇ ਜਿਹੜਾ ਅਜੇ ਵੀ ਸਾਡਾ ਇੱਕ ਤਬਕਾ ਇਹਨਾਂ ਦਾ ਬ੍ਰੇਨ ਵਾਸ਼ਡ ਕੀਤਾ ਹੋਇਆ ਹੈ, ਮੁਸਲਮਾਨਾਂ ਪ੍ਰਤੀ ਮਨ ਦੇ ਵਿੱਚ ਐਂਗਰ ਰੱਖਦਾ ਹੈ ਜਾਂ ਗੁੱਸਾ ਰੱਖਦਾ ਹੈ ਜਾਂ ਕੋਈ ਹੋਰ ਪਾਰਟ। ਮੈਂ ਦੇਖਦਾ ਹਾਂ ਵੀ ਅੱਜ ਵੀ ਪਾਕਿਸਤਾਨ 98% ਮੁਸਲਮਾਨ ਆਬਾਦੀ ਹੈ, ਇਸਲਾਮਿਕ ਰਿਪਬਲਿਕ ਹੈ ਡਿਕਲੇਅਰਡ। 47 ਦੇ ਵਿੱਚ ਉਸ ਲਾਈਨ ਦੇ ਉੱਤੇ ਨੇਸ਼ਨ ਬਣਿਆ, ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਪਾਕਿਸਤਾਨ ਦੇ ਵਿੱਚ ਸਿਰਫ 25,000 ਸਿੱਖ ਰਹਿੰਦੇ ਨੇ, ਉਹਨਾਂ ਦੀ ਫਿਗਰ ਹੈ ਜਿਹੜੇ ਉੱਥੋਂ ਦੇ ਸਿੱਖ ਨੁਮਾਇੰਦੇ ਵੀ ਨੇ। ਔਰ ਕੁਦਰਤੀ ਇਸ ਐਤਵਾਰ ਦੇ ਦੀਵਾਨ 'ਚ ਕਰਾਚੀ ਤੋਂ, ਸਿੰਧ ਤੋਂ ਇੱਕ ਸੱਜਣ ਪਾਕਿਸਤਾਨੀ ਰਮੇਸ਼ ਸਿੰਘ ਉਹ ਆਏ ਵੀ ਹੋਏ ਸਨ। ਉਹਨਾਂ ਨਾਲ ਵਿਚਾਰਾਂ ਵੀ ਸਾਂਝੀਆਂ ਹੋਈਆਂ ਔਰ ਉਹਨਾਂ ਨਾਲ ਇੰਟਰਵਿਊ ਵੀ, ਉਹਨਾਂ ਦੀ ਸਾਊਂਡ ਬਾਈਟ ਔਰ ਇੰਟਰਵਿਊ ਵੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਅਸੀਂ ਦਿਖਾਵਾਂਗੇ ਜੀ। ਲੇਕਿਨ ਇਹਦੇ ਬਾਵਜੂਦ ਕਿ ਬਿਟਰਨੈਸ ਸਿਵਲ ਵਾਰ 47 ਦੀ ਸੀ, ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਉਹਨਾਂ ਨੇ ਗੁਰਦੁਆਰਿਆਂ ਨੂੰ ਇੱਕ ਇੱਕ ਕਰਕੇ ਰੀਸਟੋਰ ਕੀਤੇ ਜਾ ਰਹੇ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ, ਭਾਵੇਂ ਕੁਛ ਥਾਵਾਂ ਦੇ ਉੱਤੇ ਰਿਹਾਇਸ਼ਗਾਹਾਂ ਕਿਸੇ ਨੇ ਬਣਾ ਲਈਆਂ ਜਾਂ ਕਬਜ਼ਾ ਕਰ, ਪਰ ਅੱਜ ਵੀ ਉਹਨਾਂ ਦੇ ਜਿਹੜਾ ਰੈਕਰਡ ਹੈ ਕਸਟੋਡੀਅਨ ਦਾ ਜਾਂ ਦੂਸਰਾ, ਉਹਦੇ 'ਚ ਉਹ ਗੁਰਦੁਆਰੇ ਦੀ ਜ਼ਮੀਨ ਹੀ ਬੋਲਦੀ ਹੈ। ਔਰ ਹੌਲੀ ਹੌਲੀ ਉਹਨਾਂ ਦਾ ਆਕਾਫ ਬੋਰਡ ਉਹਨਾਂ ਨੂੰ ਐਕਵਾਇਰ ਕਰ ਰਹੇ ਜੀ। ਔਰ ਮੈਨੂੰ ਜਿਹੜੀ ਗੱਲ ਨੇ ਖੁਸ਼ੀ ਦਿੱਤੀ, ਇੱਥੇ ਅੰਮ੍ਰਿਤਸਰ ਬੇਸ ਸੁਰਿੰਦਰ ਕੋਛੜ ਨਾਂ ਦਾ ਇੱਕ ਹਿਸਟੋਰੀਅਨ ਵੀ ਲਿਖਦਾ, ਆਪਣੇ ਆਪ ਨੂੰ ਪੱਤਰਕਾਰ ਵੀ ਹੈ। ਕਈ ਵਾਰੀ ਮੈਨੂੰ ਪਲਾਂਟ ਵੀ ਲੱਗਦਾ ਹੁੰਦਾ ਇਹਨਾਂ ਦਾ ਇੰਡੀਅਨਸ ਦਾ, ਪਰ ਕਦੇ ਕਦੇ ਉਹਦੀ ਕੋਈ ਸਟੋਰੀ ਕੰਮ ਦੀ ਵੀ ਆ ਜਾਂਦੀ ਹੈ ਜਿਹਨੂੰ ਮੈਂ ਵੀ ਸਮਝਦਾ ਕਿ ਵੀ ਇਹਨੂੰ ਇਸਤੇਮਾਲ ਕਰ ਲੈਣਾ ਚਾਹੀਦਾ। ਔਰ 2 ਦਿਨ ਪਹਿਲਾਂ ਇਹਦੀ ਸਟੋਰੀ ਸੀ, ਲਾਹੌਰ 'ਚ ਅਨਾਰਕਲੀ ਮਕਬਰੇ 'ਚ ਮੌਜੂਦ ਹਨ ਸਿੱਖ ਰਾਜ ਦੇ ਅਹਿਮ ਦਸਤਾਵੇਜ਼। ਹੁਣ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀ ਸਰਕਾਰੀ ਜ਼ਬਾਨ ਸੀ ਉਹ ਫਾਰਸੀ ਸੀ ਜੀ। ਸੋ ਜਿਹੜੇ ਵੀ ਰੋਜ਼ਨਾਮਚੇ, ਸੰਧੀਆਂ ਫਰਾਂਸ ਨਾਲ, ਰੂਸ ਨਾਲ, ਦੂਸਰੀਆਂ ਆਪਣੀਆਂ ਸਟੇਟਸ ਨਾਲ, ਜਾਂ ਜਿਹੜੀ ਵੀ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ 1799 ਤੋਂ 1839 ਤੱਕ, ਤੇ ਅਗਲੇ 10 ਸਾਲ ਫਿਰ ਉਹਦੇ ਵਾਰਸਾਂ ਦਾ ਸੀ, ਭਾਵੇਂ ਇੱਕ ਦੂਜੇ ਨੂੰ ਮਾਰਨ ਮਰਾਣ ਤੇ ਹੀ ਰਹੇ। ਸੋ ਲਗਭਗ 50 ਸਾਲ ਦੀ ਇਹਦਾ ਜਿਹੜਾ ਬੜਾ ਕ੍ਰੂਸ਼ਲ ਪੀਰੀਅਡ ਹੈ ਜਿਹਦੇ 'ਚ ਹਜ਼ਾਰਾਂ ਦਸਤਾਵੇਜ਼ ਨੇ ਜਿਹੜੇ ਕਿ ਫਾਰਸੀ ਦੇ ਵਿੱਚ ਨੇ। ਹੁਣ ਇਹ ਜਿਹੜੀ ਸਟੋਰੀ ਹੈ ਉਹਦੇ 'ਚ ਅਨਾਰਕਲੀ ਦਾ ਮਕਬਰਾ, ਜਦੋਂ ਬਹੁਤੇ ਨਾਂ ਸੁਣਦੇ ਨੇ, ਮੈਂ ਵੀ ਜਦੋਂ ਅਨਾਰਕਲੀ ਸੁਣਦਾ, ਮੁਗਲੇ ਆਜ਼ਮ ਆ ਜਾਂਦਾ ਹੈ, ਸਲੀਮ ਔਰ ਅਕਬਰ ਦਾ ਉਹਨੂੰ ਫਿਰ ਜ਼ਿੰਦਾ ਦੀਵਾਰ ਦੇ ਵਿੱਚ ਚਿਣਵਾ ਦੇਣਾ। ਲੇਕਿਨ ਇੱਥੇ ਆ ਕੇ ਗੱਲ ਮੁੱਕ ਜਾਂਦੀ, ਕਿਉਂਕਿ ਮੁਗਲੇ ਆਜ਼ਮ ਹੀ ਇੱਥੇ ਆ ਕੇ ਮੁੱਕ ਜਾਂਦੇ ਸੀ। ਲੇਕਿਨ ਇਹ ਬਹੁਤ ਘੱਟ ਨੂੰ ਪਤਾ ਹੈ ਕਿ ਵੀ ਇਹ ਜਿਹੜਾ ਵਾਕਿਆ ਸਲੀਮ ਔਰ ਅਨਾਰਕਲੀ ਦਾ ਇਹ 1599 ਦੇ ਵਿੱਚ ਹੁੰਦਾ। ਉਹਨੂੰ ਜਿਉਂਦਿਆਂ ਬਾਦਰ ਉਹਨੂੰ ਕੀਤਾ ਕਿ ਉਹ ਬਾਹਰ ਨਿਕਲ ਗਈ, ਟਨਲ ਰਾਹੀਂ ਕੱਢਤਾ। ਲੇਕਿਨ ਜਹਾਂਗੀਰ 1600 ਦੇ ਵਿੱਚ ਜਿਹੜਾ ਉਹ ਤਖਤ ਦੇ ਉੱਤੇ ਆ ਜਾਂਦਾ ਔਰ ਫਿਰ ਉਸ ਥਾਂ ਦੇ ਉੱਤੇ ਉਹ ਅਨਾਰਕਲੀ ਦੀ ਯਾਦ ਦੇ ਵਿੱਚ ਮਕਬਰਾ ਬਣਾਉਂਦਾ ਜਿਹਨੂੰ 15 ਸਾਲ ਬਿਲਟ ਹੋਣ ਤੇ ਲੱਗੇ। ਔਰ ਬੜਾ ਖੂਬਸੂਰਤ ਮਕਬਰਾ ਹੈ ਉਹ, ਅਨਾਰਕਲੀ ਦਾ ਮਕਬਰਾ ਉਹਨੂੰ ਕਹਿੰਦੇ ਨੇ। ਔਰ ਇਸ ਦੀ ਦੀਵਾਰਾਂ ਦੀ ਚੌੜਾਈ 12 ਫੁੱਟ 3 ਇੰਚ ਹੈ ਤੇ ਗੁੰਬਦ ਨੂੰ ਮਿਲਾ ਕੇ ਉਹਦੀ ਉਚਾਈ ਜਿਹੜੀ ਹੈ 90 ਫੁੱਟ ਹੈ। ਔਰ ਮਕਬਰੇ ਦੇ ਬਾਹਰ ਪੱਥਰ ਦੀ ਸਿਲ ਤੇ, ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ, ਫਾਰਸੀ 'ਚ ਲਿਖਿਆ ਹੋਇਆ ਹੈ ਮਜ਼ਨੂਨ ਸਲੀਮ ਅਕਬਰ, ਕਿ ਇਹ ਮਕਬਰਾ ਅਕਬਰ ਦੇ ਪੁੱਤਰ ਆਸ਼ਕ ਸਲੀਮ ਨੇ ਬਣਵਾਇਆ। ਮਜਨੂ ਜਿਹਨੂੰ ਸਾਡੇ ਵੀ ਕਹਿੰਦੇ ਇਹ ਦੁੱਧ ਪੀਣਾ ਮਜਨੂ, ਮਜਨੂ ਐਕਚੁਅਲੀ ਫਾਰਸੀ ਦਾ ਹੈ ਜਿਸ ਦਾ ਮਤਲਬ ਹੁੰਦਾ ਆਸ਼ਕ। ਸੋ ਜ਼ਾਹਿਰ ਹੈ ਕਿ ਵੀ ਇਹ ਤਾਂ ਉਹਦੀ ਹਿਸਟਰੀ ਹੈ ਅਨਾਰਕਲੀ ਦੀ। ਲੇਕਿਨ ਅੰਗਰੇਜ਼ਾਂ ਦੇ ਪੀਰੀਅਡ 'ਚ, ਅੰਗਰੇਜ਼ਾਂ ਨੇ ਜਦੋਂ 1849 ਦੇ ਵਿੱਚ ਇਸ ਦੇ ਉੱਤੇ ਵੀ ਉਹਨਾਂ ਦਾ ਸਾਰੇ ਰਾਜ ਤੇ ਉਹਨਾਂ ਦਾ ਕਬਜ਼ਾ ਹੋਇਆ। ਸੋ ਉਹਨਾਂ ਨੇ ਇਹ ਜਿਹੜਾ 1858 'ਚ ਇਸ ਮਕਬਰੇ ਦੇ ਅੰਦਰ, ਕਿਉਂਕਿ ਬੜਾ ਖੂਬਸੂਰਤ ਵੀ ਹੈ ਔਰ ਬੜਾ ਪਾਇਦਾਰ ਵੀ ਹੈ, ਸੈਕਟਰੀਏਟ ਲਾਇਬ੍ਰੇਰੀ ਕਾਇਮ ਕੀਤੀ। ਔਰ ਉਹਨਾਂ ਨੇ ਉੱਥੇ ਸਿੱਖ ਦਰਬਾਰ ਦਾ ਰਿਕਾਰਡ ਤੇ ਹੋਰ ਦਸਤਾਵੇਜ਼ ਜਿਨ੍ਹਾਂ 'ਚ ਪੁਰਾਣੀਆਂ ਤਸਵੀਰਾਂ ਵੀ ਸੀ ਉਹਨਾਂ ਨੂੰ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ। 1891 'ਚ ਫਿਰ ਇਸ ਮਕਬਰੇ ਦੇ ਅੰਦਰ ਜਨਰਲ ਰਿਕਾਰਡ ਆਫਿਸ ਸ਼ੁਰੂ ਕੀਤਾ ਗਿਆ
ਤੇ 1892 ਜਿੱਥੇ ਰੈਕ ਵਗੈਰਾ ਬਣਵਾਏ ਗਏ ਕਿ ਸਿੱਖ ਰਾਜ ਦੇ ਪੀਰੀਅਡ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਮਹਿਫੂਜ਼ ਕੀਤਾ ਜਾਏ। ਜੀ। ਔਰ 1924 ਚ ਇਹਦਾ ਨਾਂ ਫਿਰ ਉਹਨਾਂ ਨੇ ਹਿਸਟੋਰੀਕਲ ਰਿਕਾਰਡ ਆਫਿਸ ਰੱਖਿਆ ਔਰ ਹਜ਼ਾਰਾਂ ਹੀ ਜਿਹੜੀਆਂ ਕਿਤਾਬਾਂ ਔਰ ਸਿੱਖ ਰਾਜ ਨਾਲ ਸੰਬੰਧਿਤ ਡਾਕੂਮੈਂਟ ਨੇ ਉਹ ਇਸ ਦੇ ਵਿੱਚ ਪਏ ਹੋਏ ਨੇ। ਔਰ ਇਹਨਾਂ ਦੇ ਵਿੱਚ ਜਿਹੜੀਆਂ ਹੱਥ ਲਿਖਤ ਸ਼ਾਹੀ ਫਰਮਾਨ ਨੇ, ਮੁਰਾਸਲੇ ਨੇ, ਪਰਵਾਨੇ ਨੇ, ਫੌਜੀ ਤੇ ਦਫ਼ਤਰੀ ਰਿਕਾਰਡ ਹੈ, ਅਖਬਾਰਾਤ ਆਏ ਸਿੱਖਾਂ, ਖਾਲਸਾ ਫੌਜ ਦਾ ਬਰਾਵੁਰਦ ਤਲਬ ਤਨਖਾਹ ਦਾ ਰਜਿਸਟਰ ਹੈ, ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਦਰਬਾਰ ਵੱਲੋਂ ਛੋਟੀਆਂ ਰਿਆਸਤਾਂ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਸੰਧੀਆਂ, ਲੁਧਿਆਣਾ ਏਜੰਸੀ, ਕਨਾਲ ਏਜੰਸੀ, ਅੰਬਾਲਾ ਏਜੰਸੀ, ਨਾਰਥ ਵੈਸਟ ਫਰੰਟੀਅਰ ਏਜੰਸੀ ਵਗੈਰਾ ਨਾਲ ਜਿਹੜੀਆਂ ਨੇ ਸਿੱਖ ਰਾਜ ਦੀ ਜਿਹੜੀ ਕਨਵਰਸੇਸ਼ਨ ਹੈ, ਲਿਖਤਾਂ ਨੇ, ਉਸ ਦੀਆਂ ਨਕਸ਼ੇ ਨੇ, ਤਸਵੀਰਾਂ ਨੇ। ਔਰ ਇਹ ਜਿਹੜਾ ਇਸ ਦੇ ਵਿੱਚ ਅਲਮਾਰੀਆਂ 'ਚ ਪਏ ਜਿਹੜੇ ਖਾਲਸਾ ਦਰਬਾਰ ਦੇ ਇੰਪੋਰਟੈਂਟ ਦਸਤਾਵੇਜ਼ ਨੇ, ਜਿਹੜੇ ਬਹੁਤ ਕੁਝ ਕਿਉਂਕਿ ਫਾਰਸੀ 'ਚ ਹੈ ਜੀ, ਤੇ ਅੱਜ ਜਦੋਂ ਸਮਝਣਾ ਹੈ ਵੀ ਉਦੋਂ ਕੀ ਚੱਲ ਰਿਹਾ ਸੀ ਉਸ ਬਾਰੇ ਜਿਹੜਾ ਇਲਮ ਨਹੀਂ ਹੈ। ਸੋ ਜਿਨ੍ਹਾਂ ਨੂੰ ਅੱਜ ਵੀ ਸਾਡਾ ਇੱਕ ਤਬਕਾ ਪਾਕਿਸਤਾਨ ਨੂੰ ਦੁਸ਼ਮਣ ਦੇਸ਼ ਸਮਝਦਾ ਹੈ ਜਾਂ ਮੁਸਲਮਾਨਾਂ ਪ੍ਰਤੀ ਵੱਧ ਭਾਵਨਾ ਰੱਖਦਾ ਹੈ, ਇੱਕ ਪਾਸੇ ਜਿਨ੍ਹਾਂ ਨਾਲ ਕਿਸਮਤ ਜੋੜੀ ਉਹ ਸਾਡਾ ਜੋ ਹੈ ਜੂਨ 84 ਚ ਉਹਨਾਂ ਨੇ ਹਮਲਾ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਕੇ ਲੈ ਗਏ, ਜੋ ਬਚਿਆ ਬਾਕੀ ਸਾੜ ਦਿੱਤਾ, ਉਹ ਹਜ਼ਾਰਾਂ ਡਾਕੂਮੈਂਟ ਕਿੱਥੇ ਗਏ। 33 ਸਾਲ ਬਾਅਦ ਵੀ ਅਸੀਂ ਮੰਗ ਰਹੇ, ਪਰ ਇਧਰ ਉਹਨਾਂ ਨੇ ਕੋਈ ਉਹਨਾਂ ਦੀ ਮਜਬੂਰੀ ਨਹੀਂ ਹੈ, ਉਹ ਵੀ ਉਹਨੂੰ ਚੁੱਕ ਕੇ ਜਿਹੜਾ ਡਿਸਟਰੋਏ ਕਰ ਸਕਦੇ ਸੀ। ਪਰ ਜਿਹੜੀ ਇਹ ਖਬਰ ਹੈ ਔਰ ਇਸ ਨੂੰ ਇਹੀ ਜਿਹੜਾ ਕਿ ਈਵਨ ਪ੍ਰੋ ਇੰਡੀਆ ਹੈ ਜਰਨਲਿਸਟ ਜਾਂ ਹਿਸਟੋਰੀਅਨ, ਇਹਨੇ ਇਹ ਕਿਹਾ ਕਿ ਭਾਈ ਪਾਕਿਸਤਾਨ ਸਰਕਾਰ ਵੱਲੋਂ ਮਕਬਰੇ ਦੀਆਂ ਅਲਮਾਰੀਆਂ 'ਚ ਲਾਲ ਕੱਪੜਿਆਂ 'ਚ ਲਪੇਟ ਕੇ ਸਜਾਏ ਗਏ ਖਾਲਸਾ ਦਰਬਾਰ ਦੇ ਫਾਰਸੀ 'ਚ ਲਿਖੇ ਉਕਤ ਦਸਤਾਵੇਜ਼ਾਂ ਤੇ ਰੋਜ਼ਨਾਮਚਿਆਂ ਦਾ ਫਾਰਸੀ ਤੋਂ ਅੰਗਰੇਜ਼ੀ ਤੇ ਉਰਦੂ 'ਚ ਅਨੁਵਾਦ ਕੀਤੇ ਜਾਣ ਦੀਆਂ ਯੋਜਨਾਵਾਂ ਤੇ ਵੀ ਵਿਚਾਰ ਕੀਤਾ ਜਾ ਰਿਹਾ ਕਿ ਵੀ ਇੱਕ ਪਾਸੇ ਉਹਨਾਂ ਨੂੰ ਜਿਹੜਾ ਸੰਭਾਲਿਆ ਜਾ ਰਿਹਾ, ਉਹਨਾਂ ਨੂੰ ਦੇਖ ਰਹੇ ਨੇ ਔਰ ਉਹ ਇੱਕ ਐਜ਼ ਏ ਪ੍ਰੋਜੈਕਟ ਇਹਨੂੰ ਸ਼ੁਰੂ ਕਰ ਰਹੇ ਨੇ ਕਿ ਕਿਉਂਕਿ ਪਰਸ਼ੀਅਨ ਹੈ ਔਰ ਫਾਰਸੀ ਹੁਣ ਬਹੁਤਿਆਂ ਦੀ ਜ਼ਬਾਨ ਨਹੀਂ ਹੈ ਅਦਰ ਦੈਨ ਦਾ ਈਰਾਨ ਦੀ ਆਫੀਸ਼ੀਅਲ ਲੈਂਗੁਏਜ ਹੈ, ਵੀ ਇਹਨੂੰ ਅੰਗਰੇਜ਼ੀ ਔਰ ਉਰਦੂ ਦੇ ਵਿੱਚ ਕੀਤਾ ਜਾਏ। ਸੋ ਮੈਂ ਐਪਰੀਸ਼ੀਏਟ ਕਰਦਾ ਪਾਕਿਸਤਾਨ ਸਰਕਾਰ ਨੂੰ ਵੀ ਔਰ ਮੈਂ ਸਮਝਦਾ ਵੀ ਦੁਨੀਆ 'ਚ ਜਿਹੜੇ ਸਿੱਖ ਧਰਮ ਦੇ ਇਤਿਹਾਸਕ ਪੱਖ ਦੇ ਨਾਲ ਦਿਲਚਸਪੀ ਰੱਖਦੇ ਨੇ ਉਹ ਜ਼ਰੂਰ ਇਸ ਦੇ ਵਿੱਚ ਦਿਲਚਸਪੀ ਵੀ ਲੈਣ, ਜੋ ਵੀ ਲੋੜੀਂਦੀ ਐਟਲੀਸਟ ਜਾਣਕਾਰੀ ਵੀ ਹਾਸਲ ਕਰਨ, ਜਾਣਕਾਰੀ ਦੇਣ ਵੀ। ਔਰ ਇਹ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਸਾਡਾ ਬਹੁਤ ਕੁਝ ਜਿਹੜਾ ਉਹ ਉਜੜ ਗਿਆ ਤੇ ਜੇ ਕੁਝ ਸੰਭਾਲਿਆ ਜਾ ਸਕਦਾ ਹੈ ਤੇ ਅੱਜ ਵੀ ਜੇ ਹੈ ਉਹ ਪਾਕਿਸਤਾਨ 'ਚ ਹੀ ਸੰਭਾਲਿਆ ਜਾ ਸਕਦਾ ਹੈ। ਔਰ ਇਸ ਲਈ ਜਦੋਂ ਹੁੰਦਾ ਹੈ ਜੀ ਕੋਈ ਨੂਰ ਦੇ ਦਿਓ ਜੀ ਐਲਬਰਟਾ ਮਿਊਜ਼ੀਅਮ ਫਲਾਣਾ, ਮੇਰਾ ਹੁੰਦਾ ਹੈ ਵੀ ਜਿਹੜਾ ਇੰਗਲੈਂਡ 'ਚ ਜਿੱਥੇ ਪਿਆ ਨਾ ਉੱਥੇ ਰਹਿਣ ਦਿਓ, ਉੱਥੇ ਹੀ ਸੰਭਾਲਿਆ ਹੋਇਆ, ਉੱਥੇ ਤਾਂ ਆਲਰੇਡੀ ਸਾਡਾ ਉਹ ਲੁੱਟ ਕੇ ਲੈ ਗਏ ਨੇ, ਤੁਸੀਂ ਉੱਥੇ ਇਕੱਠਾ ਕਰੋ, ਉਹ ਫਿਰ ਤਬਾਹ ਕਰ ਦੇਣਗੇ। ਉਹ ਰਹਿੰਦੇ ਖੁੰਦੇ ਨੂੰ ਤਬਾਹ ਕਰਨ ਤੇ ਲੱਗੇ ਨੇ। ਬਾਕੀ ਕਾਰ ਸੇਵਾ ਦੇ ਨਾਂ ਥੱਲੇ ਸਾਡੇ ਬਾਬਿਆਂ ਦੀਆਂ ਕਰਾਮਾਤਾਂ ਨੇ ਕਿ ਵੀ ਕਿਵੇਂ ਉਹਨਾਂ ਨੇ ਐਨ ਹਿਸਟੋਰੀਕਲ ਹਵੇਲੀਆਂ, ਇਤਿਹਾਸਕ ਗੁਰਦੁਆਰੇ, ਦਰਖਤ ਵੱਡਾ ਬਣਾਉਣਾ, ਸਾਰਾ ਰਾਜਸਥਾਨ ਦਾ ਸੰਗਮਰਮਰ ਮੁਕਾਤਾ ਲਿਆ ਕੇ ਥੱਪ ਰਹੇ ਨੇ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਪਾਕਿਸਤਾਨ ਗਵਰਨਮੈਂਟ ਦਾ। ਜੀ ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਫਿਰ ਇੱਕ ਦੁਬਾਰਾ ਫਿਰ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਬੇਨਤੀ ਕਰਦੀ ਹੈ। ਵੀਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਡੋਨੇਸ਼ਨ ਦੇ ਬਟਨ ਤੇ ਕਲਿੱਕ ਕਰੋ। ਤੁਸੀਂ ਪੇਪਲ ਤੇ ਕਲਿੱਕ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।